ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ 'ਤੇ ਨਜ਼ਰ ਦੇ ਵਿੱਚ ਤੁਹਾਡੀ ਅਸੀਂ ਅੱਜ ਦੇ ਦਿਨ ਗੱਲਬਾਤ ਕਰਵਾਉਂਦੇ ਹਾਂ ਜੀ ਬਲਤੇਜ ਪੰਨੂ ਜੀ ਦੇ ਨਾਲ। ਸਾਡੇ ਨਾਲ ਇਸ ਟਾਈਮ ਪਟਿਆਲਾ ਸਟੂਡੀਓ ਤੋਂ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਨਿੱਘੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ। ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਉਹਨਾਂ ਦਾ ਫ਼ੋਨ ਨੰਬਰ 408 272 2500 4082722500। ਉਸ ਦੇ ਨਾਲ ਗੁਰਦੀਪ ਸਿੰਘ ਵਿਰਦੀ, ਪ੍ਰੀਤਮ ਸਿੰਘ, ਤਲਵਿੰਦਰ ਸਿੰਘ ਗਿੱਲ, ਸਤਨਾਮ ਸਿੰਘ ਸ਼ੇਰਗਿੱਲ, ਜਾਫੀ ਸਿੰਘ, ਸੁੱਖਾ ਸਿੰਘ ਅਤੇ ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ, ਨਵਜੋਤ ਕੌਰ ਕਲੋਟੀ ਜੀ ਯੂਬਾ ਸਿਟੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋਵੋ ਤਾਂ ਉਸ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ। ਸਟੂਡੀਓ 'ਚ ਕਾਲ ਕਰ ਸਕਦੇ ਹੋ 408 722 7698 408 722 7698 ਦੇ ਉੱਤੇ। ਅਤੇ ਬਲਤੇਜ ਪੰਨੂ ਜੀ, ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਜੀ ਸ਼ੁਰੂ। ਪਿੰਕੀ ਕੈਟ ਦੀ ਨਿਯੁਕਤੀ ਰੱਦ ਕਰਨ ਲਈ ਸਰਕਾਰ ਨੂੰ ਨੋਟਿਸ। ਜੀ ਇਹ ਐਕਚੁਅਲੀ ਵਿਵਾਦ ਜਿਹੜਾ ਪਿਛਲੇ ਦਿਨਾਂ ਤੋਂ ਕਾਫੀ ਜਿਹੜਾ ਜੀ ਉਹ ਚੱਲ ਰਿਹਾ ਹੈ। ਇੱਕ ਵਾਰੀ ਫੇਰ ਚਰਚਾ ਦੇ ਵਿੱਚ ਹੈ। ਪੰਜਾਬ ਪੁਲਿਸ ਦੇ ਸਾਬਕਾ ਕੈਟ ਕਮਾਂਡੋ ਗੁਰਮੀਤ ਸਿੰਘ ਪਿੰਕੀ, ਉਹਨੂੰ ਜਿਹੜੇ ਉਹਦੇ ਸੇਵਾਵਾਂ ਤੋਂ ਹਟਾਉਣ ਸੰਬੰਧੀ ਜਾਰੀ ਕੀਤੇ ਗਏ ਹੁਕਮਾਂ ਦੇ ਉੱਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਕਤਲ ਕੇਸ ਦੇ ਵਿੱਚ ਉਮਰ ਦੀ ਸਜ਼ਾ ਯਾਫਤਾ ਗੁਰਮੀਤ ਸਿੰਘ ਪਿੰਕੀ ਪਿਛਲੇ ਸਾਲ ਸਜ਼ਾ ਪੂਰੀ ਹੋਣ ਤੋਂ ਬਾਅਦ ਜੇਲ੍ਹ ਤੋਂ ਰਿਹਾ ਹੋਇਆ ਸੀਗਾ। 16 ਮਈ ਨੂੰ ਉਹਨੂੰ ਇੰਸਪੈਕਟਰ ਦੇ ਅਹੁਦੇ ਦੇ ਉੱਤੇ ਢੇਰ ਲਾ ਦਿੱਤਾ ਗਿਆ ਸੀਗਾ ਤੇ ਉਹਨੇ ਫਤਿਹਗੜ੍ਹ ਸਾਹਿਬ ਵਿਖੇ ਆਪਣੀ ਡਿਊਟੀ ਵੀ ਸ਼ੁਰੂ ਕਰਤੀ ਸੀ ਜੀ। ਪਰ 20 ਮਈ ਨੂੰ ਉਹਦੀ ਨਿਯੁਕਤੀ ਜਿਹੜੀ ਉਹ ਖਾਰਜ ਕਰ ਦਿੱਤੀ ਗਈ ਕਿਉਂਕਿ ਇਹਦੇ ਸੰਬੰਧੀ ਵਿਵਾਦ ਜਿਹੜਾ ਸੀਗਾ ਉਹ ਉੱਠ ਕੇ ਖੜਾ ਹੋ ਗਿਆ। ਜਸਟਿਸ ਸੈਗਰਟਨ ਜਾਰਜ ਮਸੀਹ ਦੇ ਵੱਲੋਂ ਦਾਇਰ ਕੀਤੀ ਆਪਣੀ ਪਟੀਸ਼ਨ ਦੇ ਵਿੱਚ ਪਿੰਕੀ ਨੇ 20 ਮਈ ਦੇ ਹੁਕਮਾਂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਕਾਨੂੰਨ ਦੇ ਅਨੁਸਾਰ ਇਹ ਠੀਕ ਨਹੀਂ ਹੈ। ਮਾਮਲੇ ਦੀ ਸੁਣਵਾਈ ਹੁਣ ਕਿਸੇ ਹੋਰ ਬੈਂਚ ਦੇ ਹਵਾਲੇ ਕੀਤੀ ਗਈ ਹੈ ਤੇ ਇਹਦੀ ਸੁਣਵਾਈ ਨਵੇਂ ਬੈਂਚ ਦੇ ਵੱਲੋਂ ਹੁਕਮਾਂ ਤੋਂ ਬਾਅਦ ਜਿਹੜੀ ਹੈ ਜੀ ਉਹ ਹੋਊਗੀ। ਇਹਦੇ ਵਿੱਚ ਇੱਕ ਜਿਹੜਾ ਨਵੇਕਲਾ ਪੱਖ ਜਿਹੜਾ ਵੇਖਣ ਵਾਲਾ ਇਹ ਆ ਕਿ ਜਿਹੜੀ ਸਰਕਾਰ ਨੇ ਉਹਦੀ ਸਜ਼ਾ ਵੀ ਜਿਹੜੀ ਬੜੀ ਤੇਜ਼ੀ ਦੇ ਨਾਲ ਜਿਹੜੀ ਉਹ ਪੂਰੀ ਕੀਤੀ, ਉਹਨੂੰ ਰਿਹਾ ਵੀ ਕਰਤਾ, ਉਹਨੂੰ ਅਹੁਦੇ ਦੇ ਉੱਤੇ ਵੀ ਲਾਤਾ, ਕੰਟਰੋਵਰਸੀ ਹੋਈ ਤੇ ਹਟਾ ਵੀ ਦਿੱਤਾ। ਹੁਣ ਉਹਨੂੰ ਇਹ ਦੱਸਣ ਦੇ ਵਾਸਤੇ ਪੱਪਾ ਭਾੜਾ ਕਿ ਪਿੰਕੀ ਦੇ ਸੰਬੰਧ ਤਾਂ ਜਿਹੜੇ ਗੈਂਗਸਟਰ ਨੇ ਉਹਨਾਂ ਦੇ ਨਾਲ ਨੇ। ਪਿਛਲੇ ਦਿਨਾਂ ਦੇ ਵਿੱਚ ਜਿਹੜਾ ਗ੍ਰਿਫਤਾਰ ਕੀਤਾ ਗਿਆ ਗੈਂਗਸਟਰ ਜਿਹੜਾ ਉਹਦੀ ਜਿਹੜੀ ਦੀ ਕਲਿੱਪ ਦਿਖਾਏ ਜਾ ਰਹੇ ਨੇ CCTV ਫੁਟੇਜ ਦੇ ਕਿ ਉਹ ਪਿੰਕੀ ਜਿਹੜਾ ਜੀ ਉਹਨੂੰ ਇੱਕ ਰੈਸਟੋਰੈਂਟ ਦੇ ਵਿੱਚ ਮਿਲ ਰਿਹਾ, ਉਹਦੇ ਨਾਲ ਜਿਹੜਾ ਜੀ ਉਹ ਬੈਠਾ ਹੋਇਆ ਔਰ ਇਹਨਾਂ ਦਾ ਆਪਣਾ ਹੀ ਜਿਹੜਾ ਚੈਨਲ ਆ ਜੀ ਉਹ ਇਹਨੂੰ ਬੜਾ ਰਿਪੋਰਟ ਨੂੰ ਤੇਜ਼ੀ ਦੇ ਨਾਲ ਚਲਾ ਰਿਹਾ। ਸ਼ਾਇਦ ਇਹਨੂੰ ਕਹਿੰਦੇ ਨੇ ਜੀ ਪੰਥਕ ਏਜੰਡਾ। ਜੀ ਜੀ। ਤੇ ਆਪਾਂ ਜੇ ਅਗਲੀ ਗੱਲ ਕਰੀਏ ਭੂਮੀ ਗ੍ਰਹਿਣ ਬਿੱਲ, ਲੈਂਡ ਬਿੱਲ ਦੇ ਉੱਤੇ ਅੜਿੱਕੇ ਲਗਾਤਾਰ ਜਾਰੀ। ਜੀ ਇਸ ਮਸਲੇ ਦੇ ਉੱਤੇ ਜਿਹੜੀ ਜੀ ਗੱਲਬਾਤ ਕਿਸੇ ਤਣ ਪੱਤਣ ਜਿਹੜੀ ਆ ਜੀ ਉਹ ਨਹੀਂ ਲੱਗ ਰਹੀ ਅਜੇ ਵੀ। ਜਿਹੜਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਰਾਜਸੀ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸਾਨਾਂ ਦੇ ਵਿਕਾਸ ਦੇ ਰਸਤੇ 'ਚ ਅੜਿੱਕੇ ਨਾ ਡਾਉਣ ਕਿਉਂਕਿ ਭੌ ਪ੍ਰਾਪਤੀ ਬਿੱਲ ਦੇ ਵਿੱਚ ਅੜਿੱਕੇ ਦੇ ਨਾਲ ਪੇਂਡੂ ਵਿਕਾਸ ਗੰਭੀਰ ਰੂਪ ਦੇ ਵਿੱਚ ਪ੍ਰਭਾਵਿਤ ਹੋ ਰਿਹਾ ਜੀ। ਜਿਹੜੀ ਨੀਤੀ ਆਯੋਗ ਗਵਰਨਿੰਗ ਕੌਂਸਲ ਦੀ ਮੀਟਿੰਗ ਹੈ ਉਹਨੂੰ ਸੰਬੋਧਨ ਕਰਦਿਆਂ ਹੋਇਆ ਪ੍ਰਧਾਨ ਮੰਤਰੀ ਨੇ ਇਹ ਗੱਲ ਕਹੀ ਹੈ ਕਿ ਗਰੀਬੀ ਖਤਮ ਕਰਨ ਦੇ ਵਾਸਤੇ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਮਿਲ ਕੇ ਕੰਮ ਜਿਹੜਾ ਉਹ ਕਰਨਾ ਚਾਹੀਦਾ। ਇਹ ਮੀਟਿੰਗ ਜਿਹੜੀ ਬੁਲਾਈ ਗਈ ਸੀ ਇਹਦੇ ਵਿੱਚ ਕਾਂਗਰਸ ਦੇ ਰਾਜ ਵਾਲੇ ਜਿਹੜੇ ਸੂਬੇ ਨੇ 9 ਮੁੱਖ ਮੰਤਰੀਆਂ ਨੇ ਉਹਦੇ ਵਿੱਚ ਹਿੱਸਾ ਨਹੀਂ ਲਿਆ। ਟੋਟਲ 13 ਮੁੱਖ ਮੰਤਰੀ ਜਿਹੜੇ ਸੀਗੇ ਜੀ ਉਹ ਇੱਥੋਂ ਗੈਰ ਹਾਜ਼ਰ ਜਿਹੜਾ ਜੀ ਰਹੇ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ, ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ, UP ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਵੀ ਮੀਟਿੰਗ ਦੇ ਵਿੱਚ ਜਿਹੜੇ ਉਹ ਨਹੀਂ ਪਹੁੰਚੇ। ਜਿਹੜੇ ਪਹੁੰਚੇ ਜੀ ਉਹਨਾਂ ਨੇ ਸਾਰਿਆਂ ਨੇ ਜਿਹੜੀ ਇਹਦੀ ਸਹਿਮਤੀ ਨਹੀਂ ਪ੍ਰਗਟ ਕੀਤੀ ਇਹਦੇ ਉੱਤੇ। ਸੋ ਜਿਹੜੀ ਖੜੋਤ ਆ ਜੀ ਉਹ ਜਾਰੀ ਹੈ। ਵੈਸੇ ਇਹ ਤਾਂ ਬਹੁਤ ਪਾਸੇ ਵਾਲੀ ਗੱਲ ਆ ਅਜੇ ਕਿ ਜਿਹੜਾ ਲੈਂਡ ਬਿੱਲ ਹੈ ਉਹ ਆਊਗਾ, ਉਹ ਪਾਸ ਹੋ ਜਾਊਗਾ, ਬਹੁਤ ਵੱਡੀਆਂ ਗੱਲਾਂ ਨੇ। ਅਜੇ ਤਾਂ ਵਿਅਪਮ ਘੁਟਾਲਾ ਤੇ ਜਿਹੜਾ ਆਪਣੇ ਜਿਹੜਾ ਇੱਥੇ ਲਲਿਤ ਮੋਦੀ ਵਾਲਾ ਜਿਹੜਾ ਇਸ਼ੂ ਆ ਉਹ ਏਡੇ ਵੱਡੇ ਇਸ਼ੂ ਨੇ ਜੀ ਕਿ ਵਿਰੋਧੀ ਧਿਰਾਂ ਨੇ ਤਾਂ ਉਹਦੇ ਉੱਤੇ ਹੀ ਇਸ ਵਾਰੀ ਜਿਹੜਾ ਜੀ ਹਿੱਲਣ ਨਹੀਂ ਦੇਣਾ ਸਰਕਾਰ ਨੂੰ, ਜੋ ਹਾਲਾਤ ਬਣ ਰਹੇ ਜੀ। ਤੇ ਪਰ ਨਾਲ ਇਹ ਵੀ ਖਬਰਾਂ ਆ ਰਹੀਆਂ ਸੀਗੀਆਂ ਵੀ ਮੁੱਦਾ ਉਠਾਵਾਂਗੇ ਪਰ ਸੁਸ਼ਮਾ ਸਵਰਾਜ ਉਹਨਾਂ ਨੂੰ ਕੁਛ ਨਹੀਂ ਕਵਾਂਗੇ। ਨਹੀਂ, ਮੁੱਦਾ ਉੱਠਿਆ ਤੇ ਸੁਸ਼ਮਾ ਸਵਰਾਜ ਤਾਂ ਸਿੱਧਾ ਉਹਦਾ ਨਾਂ ਆਊਗਾ ਜੀ। ਆਈ ਥਿੰਕ ਸੁਸ਼ਮਾ ਸਵਰਾਜ ਨਾਲੋਂ ਗੰਭੀਰ ਜਿਹੜਾ ਮੁੱਦਾ ਹੈ ਉਹ ਹੈ ਜੀ ਵਸੁੰਧਰਾ ਰਾਜੇ ਵਾਲਾ। ਉਹਦੇ ਤਾਂ ਸਿੱਧੇ ਜਿਹੜੇ ਜੀ ਲਿੰਕ
ਜਿਹੜੇ ਉਹ ਜ਼ਾਹਰ ਹੋਏ ਪਏ ਨੇ। ਉਹਦੇ ਮੁੰਡੇ ਦਾ ਬਿਜ਼ਨਸ ਹੈ ਔਰ ਵਸੁੰਧਰਾ ਰਾਜੇ ਜਿਹੜੀ ਹੈ ਜੀ ਉਹਨੂੰ ਪਦਮ ਸ਼੍ਰੀ ਦੇ ਵਾਸਤੇ ਜਿਹੜਾ ਜੀ ਲਿਖ ਰਹੀ ਹੈ ਕਿ ਲਲਿਤ ਮੋਦੀ ਨੂੰ ਪਦਮ ਸ਼੍ਰੀ ਦਿੱਤਾ ਜਾਵੇ। ਜੀ 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 ਬਿਲਕੁਲ ਜੀ, ਇਹ ਸਾਰੀ ਦੀ ਸਾਰੀ ਦਾਲ ਕਾਲੀ ਹੋਈ ਫਿਰਦੀ ਆ। ਤੇ ਅਗਲੀ ਜੇ ਆਪਾਂ ਗੱਲ ਕਰੀਏ, ਇੱਕ ਮਹਿਲਾ ਸਰਪੰਚ ਨੇ ਇੱਕ ਪਿੰਡ ਦੇ ਸਾਰੇ ਜਿਹੜੇ ਆ ਕੇਸ ਆ ਉਹ ਖਤਮ ਕਰਵਾਏ। ਕਦੇ ਕਦੇ ਇਸ ਤਰ੍ਹਾਂ ਦੀਆਂ ਖਬਰਾਂ ਵੀ ਜਿਹੜੀਆਂ ਜੀ ਉਹ ਮਿਲ ਜਾਂਦੀਆਂ ਨੇ ਜਿਹੜੀਆਂ ਪੋਜ਼ਿਟਿਵ, ਪਰ ਬਹੁਤ ਘੱਟ। ਬਠਿੰਡਾ ਜ਼ਿਲ੍ਹੇ ਦੀ ਇੱਕ ਇਹ ਔਰਤ ਸਰਪੰਚ ਹੈ ਜੀ, ਉਹਨੇ ਪਿੰਡ ਦੇ ਲੋਕਾਂ ਦਾ ਥਾਣੇ ਕਚਹਿਰੀ ਤੋਂ ਖਹਿੜਾ ਛੁਡਵਾਇਆ ਜੀ ਔਰ ਪਿੰਡ ਆਕਲੀਆਂ ਕਲਾਂ ਦੀ ਇਹ ਪੰਚਾਇਤ ਜਿਹੜੀ ਹੈ ਜੀ ਉਹ ਆਪਣੇ ਤਰੀਕੇ ਦੇ ਨਾਲ ਪੇਂਡੂ ਅਦਾਲਤ ਲਾਉਂਦੀ ਹੈ। ਇਹਦੇ ਵਿੱਚ ਪਿੰਡ ਦੇ ਛੋਟੇ ਮੋਟੇ ਜਿਹੜੇ ਝਗੜੇ ਨੇ ਉਹ ਨਿਪਟਾਏ ਜਾਂਦੇ ਨੇ। ਪਿੰਡ ਦੇ ਵਿੱਚ ਸਾਰੀਆਂ ਸਿਆਸੀ ਧਿਰਾਂ ਹੈਗੀਆਂ ਨੇ ਪਰ ਸਿਆਸੀ ਲਕੀਰ ਨਜ਼ਰ ਨਹੀਂ ਆਉਂਦੀ ਜੀ। ਸਰਪੰਚ ਜਿਹੜੀ ਅਮਨਦੀਪ ਕੌਰ ਹੈ ਜੀ ਉਹ 2 ਸਾਲਾਂ ਤੋਂ ਪਿੰਡ ਵਿੱਚੋਂ ਕੁੜੱਤਣ ਜਿਹੜੀ ਆ ਉਹ ਘਟਾਉਣ ਦੇ ਮਿਸ਼ਨ ਦੇ ਵਿੱਚ ਲੱਗੀ ਹੋਈ ਆ। ਉਹਨੇ 2 ਸਾਲਾਂ ਦੇ ਵਿੱਚ 315 ਸਮਝੌਤੇ ਕਰਵਾਏ ਨੇ ਔਰ ਇਹਦੇ ਦੌਰਾਨ 5-7 ਕੇਸ ਥਾਣੇ ਦੇ ਵਿੱਚ ਪਹੁੰਚੇ ਵੀ ਉਹਦਾ ਸਮਝੌਤਾ ਵੀ ਪੰਚਾਇਤ ਨੇ ਕਰਾਤਾ ਜੀ। ਪਿੰਡ ਜਿਹੜਾ ਆਕਲੀਆਂ ਕਲਾਂ ਦੀ ਜਿਹੜੀ ਪੇਂਡੂ ਅਦਾਲਤ ਹੈ ਉਹਦੇ ਵਿੱਚ ਕੋਈ ਕੰਮ ਬਿਨਾਂ ਰਿਕਾਰਡ ਤੋਂ ਨਹੀਂ ਹੁੰਦਾ ਜੀ। ਹਰ ਕੇਸ ਦੇ ਵਿੱਚ ਦੋਵਾਂ ਧਿਰਾਂ ਦੇ ਬਿਆਨ ਦਰਜ ਹੁੰਦੇ ਨੇ। ਇਹ ਤੋਂ ਬਾਅਦ ਜਿਹੜੀ ਪੇਂਡੂ ਅਦਾਲਤ ਦਾ ਜਿਹੜਾ ਫੈਸਲਾ ਜੀ ਉਹਨੂੰ ਮੰਨਣ ਦੇ ਵਾਸਤੇ ਸਾਰੇ ਪਾਬੰਦ ਜਿਹੜੇ ਉਹ ਹੁੰਦੇ ਨੇ ਜੀ ਔਰ ਕੋਈ ਵੀ ਫਿਰ ਨਾ ਨਹੀਂ ਕਰਦਾ ਜੀ। ਜਿਹੜੀ ਪੰਚਾਇਤ ਹੈ ਉਹ ਕਹਿੰਦੀ ਹੈ ਕਿ ਜਦੋਂ ਤੋਂ ਪੇਂਡੂ ਅਦਾਲਤ ਸ਼ੁਰੂ ਹੋਈ ਹੈ ਉਦੋਂ ਤੋਂ ਪਿੰਡ ਦਾ ਜਿਹੜਾ ਉਹ ਕੋਈ ਜਿਹੜਾ ਕੇਸ ਹੈ ਉਹ ਥਾਣੇ ਕਚਹਿਰੀਆਂ ਦੇ ਵਿੱਚ ਜਿਹੜਾ ਜੀ ਉਹ ਨਹੀਂ ਗਿਆ ਜੀ। ਇਹ ਬੇਔਲਾਦ ਜਿਹੜੀ ਮਹਿਲਾ ਸਰਪੰਚ ਹੈ ਜੀ ਉਹਨੇ ਲੜਕੀ ਗੋਦ ਲੈ ਕੇ ਇੱਕ ਜਿਹੜਾ ਜੀ ਧੀਆਂ ਦਾ ਸਤਿਕਾਰ ਕਰਨ ਦਾ ਸੁਨੇਹਾ ਵੀ ਦਿੱਤਾ ਜੀ। ਨਸ਼ਾ ਮੁਕਤ ਪਿੰਡ ਬਣਾਉਣ ਦਾ ਹੋਕਾ ਦੇਣ ਤੋਂ ਪਹਿਲਾਂ ਪੂਰੀ ਪੰਚਾਇਤ ਜਿਹੜੀ ਹੈ ਜੀ ਉਹ ਖੁਦ ਨਸ਼ਾ ਮੁਕਤ ਹੋਈ ਹੈ ਜੀ ਜੀ ਜੀ। ਪੰਚਾਇਤ ਨੇ ਸਭ ਤੋਂ ਪਹਿਲਾਂ ਪਿੰਡ ਵਿੱਚੋਂ ਸ਼ਰਾਬ ਦਾ ਠੇਕਾ ਚੁਕਾ ਕੇ ਪਿੰਡ ਤੋਂ 1 ਕਿਲੋਮੀਟਰ ਦੂਰ ਕਰਾਇਆ। 9 ਮੈਂਬਰੀ ਪੰਚਾਇਤ ਦੀ ਸਰਪੰਚ ਅਕਾਲੀ ਦਲ ਦੇ ਨਾਲ ਸੰਬੰਧਿਤ ਹੈ ਪਰ ਉਹਨੇ ਕਦੀ ਸਿਆਸੀ ਰੰਗ ਦਾ ਪੰਚਾਇਤ ਦੇ ਉੱਤੇ ਪਰਛਾਵਾਂ ਨਹੀਂ ਪੈਣ ਦਿੱਤਾ ਜੀ। ਔਰ ਇੱਕ ਪੰਚਾਇਤ ਮੈਂਬਰ ਜਿਹੜਾ ਜੀ ਉਹ ਗੁਰਪ੍ਰੀਤ ਸਿੰਘ ਉਹ ਇਹ ਕਹਿੰਦਾ ਕਿ ਪੰਚਾਇਤ ਕਿਸੇ ਨੂੰ ਥਾਣੇ ਜਾਂ ਕਚਹਿਰੀ ਜਾਣ ਦੀ ਸਲਾਹ ਜਿਹੜੀ ਆ ਉਹ ਨਹੀਂ ਦਿੰਦੀ। ਇਹਦਾ ਕੰਮ ਏਡਾ ਤਰਤੀਬ ਵਾਲਾ ਜੀ ਕਿ ਹਰ ਬੰਦਾ ਜਿਹੜਾ ਜੀ ਉਹਨੂੰ ਆਪਣੇ ਕੰਮ ਧੰਦੇ ਦੇ ਵਾਸਤੇ ਬਕਾਇਦਾ ਲਿਖਤੀ ਦਰਖਾਸਤ ਜਿਹੜੀ ਆ ਜੀ ਉਹ ਪੰਚਾਇਤ ਨੂੰ ਦੇਣੀ ਪੈਂਦੀ ਆ। ਜਿਹੜੇ ਪਿੰਡ ਦੀ ਹਦੂਦ ਦੇ ਅੰਦਰ ਟਰੈਕਟਰ ਤੇ ਹੋਰ ਜਿਹੜੇ ਵਹੀਕਲ ਨੇ ਜੀ ਉਹਨਾਂ ਦੇ ਮਾਲਕ ਜਿਹੜੇ ਨੇ ਉਹਨਾਂ ਨੂੰ ਸਪੀਕਰ ਵਜਾਉਣ ਦੇ ਉੱਤੇ ਪਾਬੰਦੀ ਹੈ ਜੀ। ਵਿਆਹ ਮੌਕੇ ਵੀ ਰਾਤ ਨੂੰ 12 ਵਜੇ ਤੋਂ ਬਾਅਦ ਕੋਈ ਡੀਜੇ ਜਿਹੜਾ ਜੀ ਉਹ ਨਹੀਂ ਵੱਜਦਾ। ਗੱਲ ਹੁੰਦੀ ਹੈ ਜੀ ਕਰਨ ਦੀ, ਉਹਨੇ ਕਰਕੇ ਜਿਹੜਾ ਜੀ ਦਿਖਾਇਆ ਇਸ ਮਹਿਲਾ ਸਰਪੰਚ ਨੇ। ਜੇ ਇੱਕ ਪਿੰਡ ਇਹ ਕਰ ਸਕਦਾ ਤੇ ਬਾਕੀ ਜਗ੍ਹਾ ਦੇ ਉੱਤੇ ਤਕਰੀਬਨ ਗੰਦ ਜਿਹੜਾ ਜੀ ਉਹ ਧੋਤਾ ਜਾ ਸਕਦਾ ਪਰ ਮਾਰ ਲਿਆ ਪੰਜਾਬ ਦੇ ਪਿੰਡਾਂ ਨੂੰ ਸਿਆਸਤਾਂ ਨੇ। ਜੀ 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 ਬਿਲਕੁਲ ਜੀ, ਕੁਛ ਚੌਧਰਪੁਣਾ ਨੇ ਕੁਛ ਸਿਆਸਤਾਂ ਨੇ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਪੰਜਾਬ ਦੇ ਲਾਅ ਐਂਡ ਆਰਡਰ ਦੇ ਹਾਲਾਤ ਬਿਆਨ ਕਰਦੀ ਹੈ ਖਬਰ ਵੀ ਹਰ ਮਹੀਨੇ 5 ATM ਲੁੱਟੇ ਜਾਂਦੇ। ਬਿਲਕੁਲ ਜੀ, ਜਿਹੜੇ ਇੱਕ ਵੈਨ ਲੁੱਟੀ ਗਈ ਸੀ ਉਹ ਅਜੇ ਗੱਲ ਕਿਸੇ ਪਾਸੇ ਲੱਗੀ ਨਹੀਂ ਗੀ। ਜਿਹੜੀ ਪੁਲਿਸ ਹੈ ਜੀ ਉਹ ਜਿਹੜੇ ਇਹਦੇ ਵਿੱਚ ਮੁਲਾਜ਼ਮ ਸਨ ਜੀ ਉਹਨਾਂ ਦੇ ਉੱਤੇ ਸਖਤੀ ਜਿਹੜੀ ਹੈ ਜੀ ਉਹ ਕਰੀ ਜਾਂਦੀ ਆ। ਇੱਧਰ ਲੁਧਿਆਣੇ ਜ਼ਿਲ੍ਹੇ ਦੇ ਰਾਏਕੋਟ ਦੇ ਵਿੱਚ ਸਥਿਤ ਇੱਕ ਕਮਾਲਪੁਰਾ ਉੱਥੇ ਇੱਕ ਸਤਲੁਜ ਗ੍ਰਾਮੀਣ ਬੈਂਕ ਆ ਜੀ ਉਹਦਾ ATM ਜਿਹੜਾ ਜੀ ਉਹ ਤੋੜ ਲਿਆ ਲੁਟੇਰਿਆਂ ਨੇ ਜੀ। ਔਰ ਹਾਲਾਂਕਿ ਉਹ ਪੈਸਾ ਬੇਸ਼ੱਕ ਕੱਢਣ ਦੇ ਵਿੱਚ ਸਫਲ ਨਹੀਂ ਹੋਏ ਪਰ ਉਹ ਸਾਰਾ ਕੁਝ ਤੋੜ ਭੰਨ ਗਏ ਆ ਜੀ। ਪੰਜਾਬ ਦੇ ਵਿੱਚ ATM ਤੋੜਨ ਵਾਲੇ ਗਰੋਹ ਜਿਹੜੇ ਉਹ ਸਰਗਰਮ ਨੇ। ਹਰ ਮਹੀਨੇ ਤਕਰੀਬਨ 5 ATM ਟੁੱਟਣ ਦੀਆਂ ਘਟਨਾਵਾਂ ਜਿਹੜੀਆਂ ਉਹ ਵਾਪਰ ਰਹੀਆਂ ਨੇ। ਇਸ ਸਾਲ ਦੇ ਪਹਿਲੇ ਅੱਧ ਦੇ ਦੌਰਾਨ ਰਾਜ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ 28 ATM ਤੋੜ ਕੇ ਲੁੱਟਾਂ ਕਰਨ ਦੀਆਂ ਘਟਨਾਵਾਂ ਵਾਪਰੀਆਂ। ਪੰਜਾਬ ਪੁਲਿਸ ਨੇ ਜਿਹੜੇ ਜਗਰਾਓਂ ਮੋਗਾ ਸੜਕ ਦੇ ਉੱਤੇ ਜਿਹੜੀ ਵੈਨ ਤੋਂ 1 ਕਰੋੜ 63 ਲੱਖ ਰੁਪਏ ਜਿਹੜੇ ਲੁੱਟੇ ਸੀਗੇ ਉਸ ਤੋਂ ਬਾਅਦ ਉਹਨੇ ਮੁਹਿੰਮ ਜਿਹੜੀ ਪੁਲਿਸ ਨੇ ਤੇਜ਼ ਕੀਤੀ ਹੈ ਇਹਨਾਂ ਗਰੋਹਾਂ ਨੂੰ ਫੜਨ ਦੇ ਵਾਸਤੇ। ਜਿਹੜੀ ਬਿਊਰੋ ਆਫ ਇਨਵੈਸਟੀਗੇਸ਼ਨ ਪੰਜਾਬ ਦੇ ਡਾਇਰੈਕਟਰ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਸ ਸਾਲ 30 ਜੂਨ ਤੱਕ ਰਾਜ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ 28 ATM ਤੋੜ ਕੇ ਲੁੱਟਣ ਦੀਆਂ ਘਟਨਾਵਾਂ ਵਾਪਰੀਆਂ ਨੇ। ਇਹਨਾਂ ਵਾਰਦਾਤਾਂ ਦੇ ਦੌਰਾਨ ਲੁਟੇਰੇ ਜਿਹੜੇ ਨੇ ਉਹ ਕੁਝ ATM ਦੇ ਪੈਸੇ ਲੁੱਟਣ ਦੇ ਵਿੱਚ ਸਫਲ ਵੀ ਹੋਏ ਨੇ। ਕੁਝ ਥਾਵਾਂ ਦੇ ਉੱਤੇ ਉਹਨਾਂ ਨੇ ਕੀ ਕੀਤਾ ਜੀ, ਟਰੈਕਟਰ ਦੇ ਮਗਰ ਬੰਨ੍ਹ ਕੇ ATM ਮਸ਼ੀਨ ਜਿਹੜੀ ਪੱਟ ਕੇ ਨਾਲ ਦੀ ਨਾਲ ਸਾਰਾ ਕੁਝ ਹੀ ਲੈ ਗਏ ਜੀ। ਬਾਅਦ ਦੇ ਵਿੱਚ ਉਹ ਦੂਰ ਤੋਂ ਮਿਲੀਆਂ ਖਾਲੀ ਹੋਈਆਂ ਪਈਆਂ। ਇਹਦੇ ਵਿੱਚ ਜਿਹੜੀ ਐਕਚੁਅਲੀ ਅਸਲ ਦੇ ਵਿੱਚ ਇੱਕ ਗੰਭੀਰ ਗੱਲ ਹੈ ਜਿਹਦੇ ਵੱਲ ਧਿਆਨ ਜਿਹੜਾ ਪ੍ਰਸ਼ਾਸਨ ਹੈ ਉਹ ਨਹੀਂ ਦੇ ਰਿਹਾ। ਕਿਉਂ ਨਹੀਂ ਦੇ ਰਿਹਾ ਉਹ ਲਾਸਟ ਲਾਈਨ ਦੇ ਵਿੱਚ ਮੈਂ ਦੱਸੂਗਾ ਕਿ ਇਹਦੇ ਵਿੱਚ ਜਿਹੜੇ ATM ਟੁੱਟ ਰਹੇ ਨੇ ਉਹ ਜਿਹੜੀ ਇੱਕ ਕੰਪਨੀ ਹੈਂਡਲ ਕਰਦੀ ਹੈ ਇਹਨਾਂ ATMs ਨੂੰ ਤਕਰੀਬਨ ਉਹਦੇ ਹੀ ਟੁੱਟ ਰਹੇ ਨੇ। ਔਰ ਇਹ ਜਿਹੜੇ ATMs ਨੇ ਇਹ ਇੰਸ਼ੋਰਡ ਹੁੰਦੇ ਨੇ ਜੀ। ਜਦੋਂ ਉਹਦੇ ਵਿੱਚੋਂ ਪੈਸਾ ਨਿਕਲ ਜਾਂਦਾ ਤੇ ਕੰਪਨੀ ਜਿਹੜੀ ਆ ਲੁੱਟ ਖੋਹ ਹੋ ਜਾਂਦੀ ਆ, ਕੰਪਨੀ ਨੂੰ ਉਹ ਪੈਸਾ ਜਿਹੜਾ ਜੀ ਵਾਪਸ ਮਿਲ ਜਾਂਦਾ। ਉਹਨੇ ਕਿਉਂਕਿ ਇੰਸ਼ੋਰੈਂਸ ਕਰਵਾਈ ਹੋਈ ਆ। ਇੱਕੋ ਕੰਪਨੀ ਦੇ ਕਿਉਂ ਟੁੱਟ ਰਹੇ ਨੇ ਤੇ ਇਹ ਕੰਪਨੀ ਕਿਹਦੀ ਆ ਜੀ? ਇਸ ਵੇਲੇ ਸਰਕਾਰ ਦੇ ਵਿੱਚ ਜਿਹੜੀ ਪ੍ਰਮੁੱਖ ਭਾਈਵਾਲ ਪਾਰਟੀ ਹੈ ਉਹਦੇ ਇੱਕ ਅਹਿਮ ਲੀਡਰ ਦੀ।
ਜੀ 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 ਬਿਲਕੁਲ ਜੀ, ਹਰ ਵਾਰੀ ਉਂਗਲ ਉਧਰ ਨੂੰ ਹੀ ਜਿਹੜੀ ਆ ਤੁਰ ਜਾਂਦੀ ਆ। ਅਗਲੀ ਜਿਹੜੀ ਗੱਲ ਕਰਦੇ ਹਾਂ, ਦਿੱਲੀ ਦੇ ਵਿੱਚ ਮਹਿਲਾ ਕਮਿਸ਼ਨ ਨੂੰ ਲੈ ਕੇ ਵਿਵਾਦ। ਇਸ ਮਸਲੇ ਦੇ ਉੱਤੇ ਇਸ ਵੇਲੇ ਜਿਹੜਾ ਜੀ ਥੋੜਾ ਵਾਦ ਛਿੜਿਆ ਕਿ ਜਿਹੜੀ ਦਿੱਲੀ ਮਹਿਲਾ ਕਮਿਸ਼ਨ ਹੈ ਉਹਦੀ ਚੇਅਰਪਰਸਨ ਨੂੰ ਲੈ ਕੇ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਨੇ ਅਰਵਿੰਦ ਕੇਜਰੀਵਾਲ ਹੋਰਾਂ ਦੀ ਆਲੋਚਨਾ ਜਿਹੜੀ ਹੈ ਜੀ ਉਹ ਕੀਤੀ ਆ। ਜਿਹੜੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਹੈ ਉਹਦੇ ਵਾਸਤੇ ਸਵਾਤੀ ਮਾਲੀਵਾਲ ਦਾ ਨਾਂ ਜਿਹੜਾ ਜੀ ਸਭ ਤੋਂ ਅੱਗੇ ਚੱਲ ਰਿਹਾ ਹੈ। ਜਿਹੜੀ ਸਵਾਤੀ ਮਾਲੀਵਾਲ ਹੈ ਇਹ ਹਰਿਆਣੇ ਤੋਂ ਹੈ। ਪਿਛਲੇ ਲੰਬੇ ਸਮੇਂ ਤੋਂ ਉਹ ਵੱਖ-ਵੱਖ ਜਿਹੜੇ ਸੰਗਠਨ ਨੇ, ਸੰਸਥਾਵਾਂ ਨੇ ਜਿਹੜੀਆਂ ਔਰਤਾਂ ਦੇ ਵਾਸਤੇ ਕੰਮ ਕਰਦੀਆਂ ਨੇ, ਉਹਨਾਂ ਦੇ ਨਾਲ ਜੁੜੀ ਹੋਈ ਆ। ਜਿਹੜੀ RTI ਹੈ ਉਹਦੀ ਉਹ ਸਰਗਰਮ ਇੱਕ ਮੈਂਬਰ ਹੈ, ਉਹਦੀ ਕਾਰਕੁਨ ਹੈ। ਜਿਹੜੇ ਲੋਕ RTI ਜਿਹੜੀ ਹੈ ਜੀ ਉਹ ਵਰਤ ਕੇ ਲੋਕਾਂ ਨੂੰ ਜਾਗਰੂਕ ਕਰਦੇ ਨੇ ਉਹਨਾਂ ਦੇ ਵਿੱਚੋਂ ਇੱਕ ਹੈ। ਪਰ ਉਹਦੇ ਨਾਲ ਇੱਕ ਚੀਜ਼ ਜਿਹੜੀ ਜੁੜੀ ਹੋਈ ਹੈ ਕਿ ਨਵੀਨ ਜੈਹਿੰਦ ਜਿਹੜਾ ਕਿ ਹਰਿਆਣੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਨੇ, ਉਹਦੀ ਉਹ ਪਤਨੀ ਹੈ। ਹੁਣ ਜਿਹੜੇ ਵਿਰੋਧੀ ਧਿਰਾਂ ਵਾਲੇ ਨੇ ਜੀ ਉਹ ਇਹ ਕਹਿੰਦੇ ਨੇ ਕਿ ਪਹਿਲਾਂ ਤਾਂ ਇਹ ਕੱਲ ਉਡਾ ਦਿੱਤਾ ਗਿਆ ਜੀ ਜਿਹੜਾ BJP ਦੇ ਵੱਲੋਂ ਕਿ ਉਹ ਅਰਵਿੰਦ ਕੇਜਰੀਵਾਲ ਹੋਰਾਂ ਦੀ ਸਾਲੀ ਲੱਗਦੀ ਹੈ, ਔਰ ਫਿਰ ਇਹ ਉਡਾਇਆ ਗਿਆ ਜੀ ਕਿ ਉਹ ਉਹਨਾਂ ਦੀ ਮਾਸੀ ਦੀ ਧੀ ਹੈ, ਜਿਹਦੇ ਕਰਕੇ ਉਹਨੂੰ ਇਸ ਆਯੋਗ ਦੀ ਜਿਹੜੀ ਹੈ ਜੀ ਉਹ ਚੇਅਰਪਰਸਨ ਲਾਇਆ ਜਾ ਰਿਹਾ। ਬਾਅਦ ਦੇ ਵਿੱਚ ਅਰਵਿੰਦ ਕੇਜਰੀਵਾਲ ਹੋਰਾਂ ਦਾ ਜਿਹੜਾ ਟਵੀਟ ਆਇਆ ਕਿ ਉਹਦਾ ਕੋਈ ਦੂਰ ਦੀ ਵੀ ਰਿਸ਼ਤੇਦਾਰੀ ਉਹਦੇ ਨਾਲ ਜਿਹੜੀ ਹੈ ਜੀ ਉਹ ਨਹੀਂ ਹੈਗੀ। ਜਿਹੜਾ ਸੋਸ਼ਲ ਮੀਡੀਆ ਜੀ ਉਹਦੇ ਉੱਤੇ ਇਹ ਜਿਹੜਾ ਜੀ BJP ਦੇ ਵੱਲੋਂ ਕਾਫੀ ਪ੍ਰਚਾਰਿਆ ਜਾ ਰਿਹਾ ਹੈ ਕਿ ਕਾਂਗਰਸ ਤੋਂ ਸਿੱਖ ਕੇ ਅਰਵਿੰਦ ਕੇਜਰੀਵਾਲ ਹੋਰੀ ਜਿਹੜੇ ਨੇ ਜੀ ਉਹ ਜਿਹੜੀ ਸੀਲ ਨਹੀਂ ਵੰਡ ਰਹੇ ਨੇ, ਉਹ ਮੁੜ ਆਪਣਿਆਂ ਨੂੰ ਜਿਹੜਾ ਜੀ ਉਹ ਦੇ ਰਹੇ ਨੇ। ਤੋਂ ਪਰ ਮੁਸ਼ਕਿਲ ਇਹ ਹੈ ਜੀ ਕਿ ਇਸ ਮਾਮਲੇ ਦੇ ਵਿੱਚ ਤਾਂ ਸਾਰੀਆਂ ਸਿਆਸੀ ਪਾਰਟੀਆਂ ਇੱਕੋ ਜਿਹੀਆਂ ਹੀ ਨੇ। ਬਾਹਰ ਵਾਲਿਆਂ ਨੂੰ ਦਿੰਦਾ ਕੌਣ ਹੈ ਜੀ? ਸਾਰੇ ਆਪਣਿਆਂ ਨੂੰ ਦਿੰਦੇ ਨੇ। ਜੀ ਜੀ ਬਿਲਕੁਲ ਬਿਲਕੁਲ। ਤੇ ਅਗਲੀ ਗੱਲ ਕਰਦੇ ਹਾਂ ਵੀ ਜਿਨ੍ਹਾਂ ਨੇ ਆਪਣਿਆਂ ਨੂੰ ਕੁਝ ਜ਼ਿਆਦਾ ਹੀ ਦੇ ਦਿੱਤਾ, ਵਿਆਪਮ ਘੁਟਾਲੇ ਨੂੰ ਲੈ ਕੇ ਭਾਜਪਾ ਦੇ ਉੱਤੇ ਲਗਾਤਾਰ ਉਂਗਲਾਂ ਉੱਠ ਰਹੀਆਂ। ਬਿਲਕੁਲ ਜੀ, ਇਹ ਐਕਚੁਅਲੀ ਜਿਹੜੇ 2013 ਦੀ ਇਨਕਮ ਟੈਕਸ ਰਿਪੋਰਟ ਦੇ ਅਨੁਸਾਰ ਵਿਆਪਮ ਘੁਟਾਲੇ ਦਾ ਗ੍ਰਿਫਤਾਰ ਇੱਕ ਉਦਯੋਗਪਤੀ ਭਾਜਪਾ ਤੇ RSS ਦੇ ਸੀਨੀਅਰ ਆਗੂਆਂ ਦੀਆਂ ਹਵਾਈ ਟਿਕਟਾਂ ਤੇ ਦੂਜੇ ਖਰਚਿਆਂ ਦਾ ਪ੍ਰਬੰਧ ਜਿਹੜਾ ਜੀ ਉਹ ਕਰਦਾ ਰਿਹਾ ਜੀ। ਇਹ ਇੱਕ ਦਸਤਾਵੇਜ਼ ਜਿਹੜੇ ਨੇ ਜੀ ਇੱਕ ਪੱਤਰਕਾਰ ਦੇ ਹੱਥ ਜਿਹੜਾ ਉਹ ਲੱਗੇ ਨੇ। ਇਹ ਕਰੋੜਪਤੀ ਹੈ ਸੁਧੀਰ ਸ਼ਰਮਾ, ਜਿਹੜਾ ਕਿਸੇ ਟਾਈਮ ਦੁੱਧ ਹੀ ਹੁੰਦਾ ਸੀ। ਜਦੋਂ ਇਹਨੂੰ ਫੜਿਆ ਗਿਆ ਉਸ ਟਾਈਮ ਇਹਦੇ ਕੋਲੇ 4 ਮਰਸੀਡੀਜ਼ ਗੱਡੀਆਂ ਸੀਗੀਆਂ ਜੀ। ਇਹ 1 ਸਾਲ ਤੋਂ ਤਕਰੀਬਨ ਜਿਹੜਾ ਜੀ ਜੇਲ੍ਹ ਦੇ ਵਿੱਚ ਹੈ। CBI ਜਿਹੜੀ ਜਾਂਚ ਕਰ ਰਹੀ ਹੈ ਉਹਨੇ ਮੱਧ ਪ੍ਰਦੇਸ਼ ਦੀ ਪੁਲਿਸ ਦੇ ਇਸ ਰਿਪੋਰਟ ਬਾਰੇ ਕੋਈ ਪੜਤਾਲ ਅਜੇ ਤੱਕ ਨਹੀਂ ਕੀਤੀ। ਭਾਜਪਾ ਦੀ ਸ਼ਾਇਨਾ ਜਿਹੜੀ ਹੈ ਜੀ ਉਹਨੇ ਇਹ ਗੱਲ ਕਹੀ ਆ ਕਿ ਪਾਰਟੀ ਕਿਸੇ ਨੂੰ ਬਚਾਉਣ ਦਾ ਯਤਨ ਜਿਹੜਾ ਜੀ ਉਹ ਨਹੀਂ ਕਰ ਰਹੀ। CBI ਜਾਂਚ ਦਾ ਉਹਨਾਂ ਨੇ ਕਿਹਾ ਕਿ ਇੰਤਜ਼ਾਰ ਕੀਤਾ ਜਾਵੇ। 2013 ਦਾ ਇਹ ਦਸਤਾਵੇਜ਼ ਕਹਿੰਦਾ ਕਿ ਖਾਣਾ ਦੀ ਖੁਦਾਈ ਤੇ ਕਈ ਕਾਲਜਾਂ ਦੇ ਮਾਲਿਕਾਨਾ ਹੱਕ ਰੱਖਣ ਵਾਲੇ ਸੁਧੀਰ ਸ਼ਰਮਾ ਨੇ ਸਿਆਸੀ ਆਗੂਆਂ ਦੇ ਹਵਾਈ ਸਫ਼ਰ ਦੀਆਂ ਟਿਕਟਾਂ ਤੇ ਹੋਰ ਖਰਚਿਆਂ ਦਾ ਨਗਦ ਭੁਗਤਾਨ ਜਿਹੜਾ ਜੀ ਉਹ ਕੀਤਾ। ਇਹਨਾਂ ਸਿਆਸੀ ਆਗੂਆਂ ਦੇ ਵਿੱਚ RSS ਦਾ ਸੁਰੇਸ਼ ਸੋਨੀ, ਮੱਧ ਪ੍ਰਦੇਸ਼ ਦੇ ਭਾਜਪਾ ਦਾ ਇਹ ਤੋਂ ਪਹਿਲਾਂ ਪ੍ਰਧਾਨ ਪ੍ਰਭਾਤ ਝਾ ਦਾ ਨਾਂ ਖਾਸ ਤੌਰ ਦੇ ਉੱਤੇ ਸ਼ਾਮਲ ਹੈ ਜੀ। ਇਹਦੇ ਵਿੱਚ ਸਾਰੀ ਜਿਹੜੀ ਗੱਲ ਸੁਧੀਰ ਸ਼ਰਮਾ ਦੇ ਘਰ ਤੇ ਦਫ਼ਤਰ ਦੇ ਵਿੱਚ ਛਾਪਾ ਮਾਰਨ ਤੋਂ ਬਾਅਦ ਜਿਹੜੇ ਦਸਤਾਵੇਜ਼ ਬਰਾਮਦ ਹੋਏ ਸੀ ਇਹ ਉਹਦੀਆਂ ਕਾਪੀਆਂ ਨੇ, ਜਿਹਦੇ ਵਿੱਚ ਉਹਨੇ ਲਿਖਿਆ ਹੋਇਆ ਕਿ ਕਿਹਦੀਆਂ ਟਿਕਟਾਂ ਦੇ ਪੈਸੇ ਤੇ ਬਾਕੀ ਰਹਿਣ ਸਹਿਣ ਦਾ ਜਿਹੜਾ ਜੀ ਇੰਤਜ਼ਾਮ ਕਿਵੇਂ ਕੀਤਾ ਜੀ। ਮੱਧ ਪ੍ਰਦੇਸ਼ ਦੇ ਖਾਨਾ ਦੇ ਬਾਰੇ ਸਿੱਖਿਆ ਮੰਤਰੀ ਲਕਸ਼ਮੀਕਾਂਤ ਸ਼ਰਮਾ ਤੇ ਇਸ ਵੇਲੇ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਦੀ ਯਾਤਰਾ ਸੰਬੰਧੀ ਖਰਚਿਆਂ ਲਈ ਉਹ ਵੀ ਇਹਦੇ ਵਿੱਚ ਜਿਹੜਾ ਜੀ ਉਹ ਦਿੱਤਾ ਹੋਇਆ। ਹੁਣ BJP ਤੇ RSS ਜਿਹੜੇ ਹੁਣ ਤੱਕ ਆਪਣੇ ਆਪ ਨੂੰ ਦੁੱਧ ਧੋਤੇ ਦੱਸਦੇ ਸੀਗੇ, ਉਹ ਕਹਿੰਦੇ ਸੀ ਕਿ ਅਸੂਲਾਂ ਵਾਲੇ ਉਹੀ ਨੇ। ਇਸ ਮਸਲੇ ਦੇ ਵਿੱਚ ਤਾਂ ਕੋਰਿਆਂ ਵਾਲੀ ਦਲਾਲੀ ਜਿਹੜਾ ਤਾਂ ਸੁਣਿਆ ਸੀਗਾ ਜੀ, ਵਿਆਪਮ ਵਾਲੀ ਦਲਾਲੀ ਦੇ ਵਿੱਚ ਇੰਨਾ ਕੁਝ ਕਾਲਾ ਨਿਕਲ ਸਕਦਾ ਜੀ, ਇਹ ਪਹਿਲੀ ਵਾਰੀ ਸਾਹਮਣੇ ਆ ਰਿਹਾ। ਬਿਲਕੁਲ ਜੀ ਬਿਲਕੁਲ। ਇਹ ਲੱਗਦਾ ਜੀ ਇਹ ਸਰਕਾਰ ਨੂੰ ਵਿਆਪਮ ਵਾਲਾ ਘੁਟਾਲਾ ਕਾਫੀ ਮਹਿੰਗਾ ਜਿਹੜਾ ਸਾਬਤ ਹੋਊਗਾ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਜੱਗੂ ਦਾ ਰਿਮਾਂਡ ਦੇ ਦੌਰਾਨ ਜਿਹੜੇ ਵੀ ਉਹਦੇ ਰਿਸ਼ਤੇਦਾਰ ਜਾਂ ਜਾਣ ਪਛਾਣ ਦੇ ਉਸ ਨੂੰ ਮਿਲਣ ਆਉਂਦੇ ਆ ਉਹਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ, ਬਲਕਿ ਉਹਨਾਂ ਨੂੰ ਅੰਦਰ ਡੱਕਿਆ ਜਾ ਰਿਹਾ। ਬਿਲਕੁਲ, ਇਹਨੂੰ ਐਕਚੁਅਲੀ ਦੇਖੋ ਜਿਹੜਾ ਕਾਨੂੰਨ ਹੈ ਉਹ ਇਸ ਚੀਜ਼ ਦੀ ਪਰਮਿਸ਼ਨ ਦਿੰਦਾ ਕਿ ਜਿਹੜਾ ਫੜਿਆ ਗਿਆ ਵਿਅਕਤੀ ਹੈ ਜੀ ਉਹਨੂੰ ਉਹਦੇ ਰਿਸ਼ਤੇਦਾਰ ਜਿਹੜੇ ਨੇ ਉਹ ਮਿਲ ਸਕਣ। ਇਹ ਖੂੰਖਾਰ ਗੈਂਗਸਟਰ ਜਗਦੀਪ ਜੱਗੂ ਇਹਦਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। 3 ਦਿਨ ਦਾ ਪੁਲਿਸ ਰਿਮਾਂਡ ਉਹਨੇ ਹੋਰ ਮਿਲ ਗਿਆ, ਪਰ ਉਹਦੀ ਮਾਂ ਜਿਹੜੀ ਹਰਜੀਤ ਕੌਰ ਹੈ ਉਹਨੂੰ ਮਿਲ ਨਹੀਂ ਦਿੱਤਾ ਗਿਆ।
ਉਹ ਜਿਹੜੀ ਅਦਾਲਤ ਦੇ ਬਾਹਰ ਸਰਕਾਰ ਤੇ ਪੁਲਿਸ ਦਾ ਪਿੱਟ ਸਿਆਪਾ ਜਿਹੜਾ ਜੀ ਉਹ ਕਰਦੀ ਰਹੀ। ਉਹਨੇ ਕਿਹਾ ਕਿ ਪੁਲਿਸ ਤੇ ਸਿਆਸੀ ਆਗੂ ਜਿਹੜੇ ਨੇ ਉਹਦੇ ਪੁੱਤ ਨੂੰ ਧੱਕੇ ਦੇ ਨਾਲ ਜਿਹੜਾ ਜੀ ਉਹ ਫਸਾ ਰਹੇ ਨੇ। ਉਹਨੇ ਇਹ ਵੀ ਕਿਹਾ ਕਿ ਉਹਦੇ ਪਿੰਡ ਦੇ ਲੋਕ ਜਿਹੜੇ ਉਹ ਅੰਮ੍ਰਿਤਸਰ ਮਿਲਣ ਦੇ ਵਾਸਤੇ ਆ ਰਹੇ ਸੀ ਜਿੱਦਣ ਇਹਦੀ ਗ੍ਰਿਫਤਾਰੀ ਹੋਈ ਆ, ਇਹਨਾਂ ਨੂੰ ਫੜ ਕੇ ਵੱਖ-ਵੱਖ ਥਾਣਿਆਂ ਦੇ ਵਿੱਚ ਜਿਹੜਾ ਜੀ ਉਹ ਬੰਦ ਕਰ ਦਿੱਤਾ ਗਿਆ। ਉਹ ਕਹਿੰਦੀ ਸ਼ਾਮੀ ਇਹਨਾਂ ਨੂੰ ਜਿਹੜਾ ਜੀ ਛੱਡਿਆ ਗਿਆ। ਉਹਨਾਂ ਨੇ ਫੇਰ ਜਦੋਂ ਮਿਲਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਫੇਰ ਜਿਹੜਾ ਸੀਗਾ ਜੀ ਇਹਨਾਂ ਨੂੰ ਫੜ ਲਿਆ ਤੇ ਥਾਣਿਆਂ ਦੇ ਵਿੱਚ ਜਿਹੜਾ ਜੀ ਉਹ ਦੇ ਦਿੱਤਾ। ਹਰਜੀਤ ਕੌਰ ਕਹਿੰਦੀ ਹੈ ਕਿ ਉਹਦੇ ਮੁੰਡੇ ਨੂੰ ਜਿਹੜਾ ਜੀ ਬਦਨਾਮ ਕੀਤਾ ਜਾ ਰਿਹਾ ਹੈ। ਉਹ ਕਹਿੰਦੀ ਹੈ ਕਿ ਪੁਲਿਸ ਦੇ ਡਰੋਂ ਹੀ ਉਹਦਾ ਜਿਹੜਾ ਪੁੱਤ ਸੀਗਾ ਉਹ ਘਰੋਂ ਬੇਘਰ ਹੋਇਆ ਤੇ ਪੁਲਿਸ ਨੇ ਉਹਦੇ ਉੱਤੇ ਝੂਠੇ ਪਰਚੇ ਜਿਹੜੇ ਸੀਗੇ ਉਹ ਪਾਏ ਨੇ। ਹਾਲਾਂਕਿ ਜੱਗੂ ਜਿਹੜਾ ਸੀਗਾ ਜੀ ਉਹਦੇ ਸੁੱਖਾ ਕਾਲਵਾਂ ਦੇ ਨਾਲ ਨੇੜਤਾ ਜਿਹੜੀ ਹੈ ਜੀ ਉਹ ਸਭ ਦੇ ਸਾਹਮਣੇ ਜਿਹੜੀ ਆ ਰਹੀ ਹੈ। ਸਵਾਲ ਇਹ ਜ਼ਰੂਰ ਹੈ ਜੀ ਕਿ ਇਹ ਗੈਂਗਸਟਰ ਜਿਹੜੇ ਬਣਦੇ ਕਿਉਂ ਨੇ? ਜੇ ਇਹਦੀ ਵੀ ਕਿਤੇ ਘੋਖ ਪੜਤਾਲ ਜਿਹੜੀ ਉਹ ਹੋਵੇ ਤਾਂ ਕੁਝ ਚੀਜ਼ਾਂ ਤਾਂ ਨਿਕਲ ਸਕਦੀਆਂ ਨੇ ਕਿ ਪੁਲਿਸ ਜਿਹੜੀ ਹੈ ਜੀ ਉਹ ਕਿਹੜੇ ਤਰੀਕੇ ਦੇ ਨਾਲ ਇਹਨਾਂ ਨੂੰ ਪਹਿਲਾਂ ਫਸਾਉਂਦੀ ਹੈ ਤੇ ਫਿਰ ਪੁਲਿਸ ਦੇ ਡਰੋਂ ਜਿਹੜਾ ਜੀ ਉਹ ਘਰੋਂ ਕਿਵੇਂ ਭੱਜ ਜਾਂਦੇ ਨੇ। ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਬੰਬੇ ਹਮਲੇ ਦੇ ਜਿਹੜਾ ਜੀ 22 ਸਾਲ ਪੁਰਾਣੇ ਕੇਸ ਦੇ ਵਿੱਚ 30 ਜੁਲਾਈ ਨੂੰ ਫਾਂਸੀ ਦਿੱਤੀ ਜਾ ਰਹੀ ਆ ਇੱਕ ਦੋਸ਼ੀ ਨੂੰ। ਜੀ ਬਿਲਕੁਲ, ਕਹਿੰਦੇ ਨੇ ਕਿ ਜਿਹੜੀ ਸਮੇਂ ਦੀ ਚੱਕੀ ਆ ਉਹ ਜਿਹੜੀ ਇਹਦੀ ਹੌਲੀ ਪੀਸਦੀ ਹੈ। ਇੰਨਾ ਵੀ ਹੌਲੀ ਕਾਹਦਾ ਹੋਇਆ ਜੀ। ਮੁੰਬਈ ਦੇ ਬੰਬ ਧਮਾਕਿਆਂ ਦਾ ਜਿਹੜਾ ਦੋਸ਼ੀ ਹੈ ਯਾਕੂਬ ਮੈਮਨ, ਉਹਨੂੰ 30 ਜੁਲਾਈ ਨੂੰ ਸਵੇਰੇ 7 ਵਜੇ ਨਾਗਪੁਰ ਜੇਲ੍ਹ ਦੇ ਵਿੱਚ ਫਾਂਸੀ ਦਿੱਤੀ ਜਾਊਗੀ। 22 ਸਾਲ ਪੁਰਾਣਾ ਮੁੰਬਈ ਬੰਬ ਧਮਾਕੇ ਦੇ ਵਿੱਚ ਪਹਿਲੀ ਫਾਂਸੀ ਹੋਊਗੀ। ਯਾਕੂਬ ਮੈਮਨ ਦੀ ਰਹਿਮ ਦੀ ਅਪੀਲ ਸੁਪਰੀਮ ਕੋਰਟ ਤੋਂ ਲੈ ਕੇ ਰਾਸ਼ਟਰਪਤੀ ਤੱਕ ਨੇ ਰੱਦ ਕੀਤੀ ਆ। ਸੂਬਾ ਸਰਕਾਰ ਜਿਹੜੀ ਹੈ ਜੀ ਉਹਨੇ ਯਾਕੂਬ ਮੈਮਨ ਦੇ ਪਰਿਵਾਰ ਨੂੰ ਫਾਂਸੀ ਦੀ ਤਰੀਕ ਬਾਰੇ ਸੂਚਿਤ ਕਰਤਾ ਹੈ। 93 ਦੇ ਵਿੱਚ ਹੋਏ ਬੰਬ ਧਮਾਕਿਆਂ 'ਚ 260 ਲੋਕ ਮਾਰੇ ਗਏ ਸੀਗੇ, 713 ਹੋਰ ਜਿਹੜੇ ਜ਼ਖਮੀ ਹੋਏ ਸੀਗੇ। ਯਾਕੂਬ ਦੀ ਰਿਵਿਊ ਪਟੀਸ਼ਨ ਸੁਪਰੀਮ ਕੋਰਟ ਨੇ 7 ਅਪ੍ਰੈਲ ਨੂੰ ਰੱਦ ਕੀਤੀ ਸੀ। ਇਸ ਤੋਂ ਬਾਅਦ ਮਹਾਰਾਸ਼ਟਰ ਸਰਕਾਰ ਨੇ ਟਾਡਾ ਅਦਾਲਤ ਤੋਂ ਉਹਨੂੰ ਫਾਂਸੀ ਦੇਣ ਦੀ ਆਗਿਆ ਲੈਣ ਦੀ ਕਾਰਵਾਈ ਸ਼ੁਰੂ ਕੀਤੀ ਸੀ। ਟਾਡਾ ਦੀ ਅਦਾਲਤ ਨੇ ਯਾਕੂਬ ਨੂੰ ਫਾਂਸੀ ਤੇ ਲਟਕਾਉਣ ਦਾ ਵਾਰੰਟ ਜਾਰੀ ਕੀਤਾ ਹੈ। ਜੇਲ੍ਹ 'ਚ ਯਾਕੂਬ ਦੀ ਸਿਹਤ ਦੀ ਲਗਾਤਾਰ ਨਿਗਰਾਨੀ ਜਿਹੜੀ ਉਹ ਕੀਤੀ ਜਾ ਰਹੀ ਹੈ। 53 ਸਾਲਾਂ ਦਾ ਮੈਮਨ ਜਿਹੜਾ ਜੀ ਟਾਡਾ ਅਦਾਲਤ ਨੇ 27 ਜੁਲਾਈ 2007 ਨੂੰ ਉਹਨੂੰ ਸਾਜ਼ਿਸ਼ ਦਾ ਦੋਸ਼ੀ ਜਿਹੜਾ ਉਹ ਦਿੱਤਾ ਸੀਗਾ ਔਰ ਉਸ ਤੋਂ ਬਾਅਦ ਉਹਨੂੰ ਸਜ਼ਾਏ ਮੌਤ ਜਿਹੜੀ ਉਹ ਸੁਣਾਈ ਗਈ ਸੀ। ਇਸ ਤੋਂ ਬਾਅਦ ਮੁੰਬਈ ਦੀ ਹਾਈ ਕੋਰਟ ਜਿਹੜੀ ਹੈ ਜੀ ਸੁਪਰੀਮ ਕੋਰਟ ਤੇ ਰਾਸ਼ਟਰਪਤੀ ਤੱਕ ਅਪੀਲਾਂ ਕੀਤੀਆਂ ਗਈਆਂ ਪਰ ਕਿਤੇ ਵੀ ਉਹਨੂੰ ਜਿਹੜੀ ਸੀ ਉਹ ਖੈਰ ਨਹੀਂ ਪਈ। ਮੈਮਨ ਨੇ ਇੱਕ ਸੋਧੀ ਹੋਈ ਪਟੀਸ਼ਨ ਵੀ ਪਾਈ ਸੀ ਜਿਹਦੇ ਉੱਤੇ 30 ਜੁਲਾਈ ਤੋਂ ਪਹਿਲਾਂ ਜਿਹੜੀ ਹੈ ਜੀ ਉਹ ਸੁਣਵਾਈ ਹੋ ਸਕਦੀ ਹੈ। 22 ਸਾਲ ਉਹਨੂੰ ਜੇਲ੍ਹ ਦੇ ਵਿੱਚ ਰੱਖ ਛੱਡਿਆ ਜੀ। ਹੁਣ ਜਿਹੜਾ ਚੇਤਾ ਆਇਆ ਔਰ ਇੰਨਾ ਜਿਹੜਾ ਕਾਨੂੰਨੀ ਪ੍ਰਕਿਰਿਆ ਹੈ ਉਹ ਸਲੋ ਚੱਲਦੀ ਹੈ ਜੀ। ਤੁਸੀਂ ਅੰਦਾਜ਼ਾ ਲਾ ਸਕਦੇ ਹੋ 22 ਸਾਲ ਦਾ ਵਕਫਾ ਕੋਈ ਛੋਟਾ ਮੋਟਾ ਨਹੀਂ ਹੁੰਦਾ ਜੀ। ਬਿਲਕੁਲ ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਇੱਕ ਨਹਿਰ ਦੇ ਵਿੱਚ ਜਿਹੜਾ ਜੀ ਪਾੜ ਪਿਆ ਜਿਸ ਕਰਕੇ ਕਾਫੀ ਜਿਹੜੇ ਪਿੰਡ ਆ ਉਹ ਖਤਰੇ 'ਚ। ਇਸ ਵੇਲੇ ਜਿਹੜਾ ਪਟਿਆਲਾ ਤੇ ਸੰਗਰੂਰ ਡਿਸਟ੍ਰਿਕਟ ਨੇ ਜੀ ਇਹਨਾਂ ਦੇ ਵਿੱਚ ਹੜ੍ਹਾਂ ਦਾ ਜਿਹੜਾ ਖਤਰਾ ਉਹ ਬਹੁਤ ਵੱਡਾ ਪਾਇਆ ਜਾ ਰਿਹਾ ਜੀ। ਜਿਹੜਾ ਘੱਗਰ ਹੈ ਉਹ ਖਤਰੇ ਦੇ ਨਿਸ਼ਾਨ ਦੇ ਬਿਲਕੁਲ ਨੇੜੇ ਜਿਹੜਾ ਜੀ ਉਹ ਵਗ ਰਿਹਾ ਔਰ ਖੇਤਾਂ ਦੇ ਵਿੱਚ ਪਾਣੀ ਜਿਹੜਾ ਜੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਉਹ ਆ ਗਿਆ। ਮੌਸਮ ਵਿਭਾਗ ਇਹ ਕਹਿੰਦਾ ਹੈ ਕਿ ਅਗਲੇ 7 ਦਿਨ ਹੁਣ ਜਿਹੜਾ ਜੀ ਉਹ ਮੀਂਹ ਵਰਨਾ। ਜੇ ਇਹ ਪਾਣੀ ਜਿਹੜਾ ਉਸੇ ਤਰੀਕੇ ਨਾਲ ਮੀਂਹ ਜਿਹੜਾ ਵਰਦਾ ਜਿਵੇਂ ਪਿਛਲੀਆਂ ਜਿਹੜੀਆਂ ਬਾਰਿਸ਼ਾਂ ਪਈਆਂ ਨੇ ਤਾਂ ਇਹਨਾਂ ਦੋ ਜਿਹੜੇ ਡਿਸਟ੍ਰਿਕਟ ਨੇ ਇਹਨਾਂ ਦੇ ਵਿੱਚ ਤਾਂ ਵੱਡਾ ਖਤਰਾ ਖੜਾ ਹੋ ਜਾਣਾ। ਹਾਲਾਂਕਿ ਗੁਰਦਾਸਪੁਰ ਤੇ ਅੰਮ੍ਰਿਤਸਰ ਜਿਹੜੇ ਨੇ ਉਹ ਅਗਲੇ ਨੇ ਜੀ ਜਿਨ੍ਹਾਂ ਦੇ ਉੱਤੇ ਖਤਰਾ ਹੜ੍ਹਾਂ ਦਾ ਮੰਡਰਾ ਰਿਹਾ। ਡੈਮ ਨੱਕੋ ਨੱਕ ਭਰੇ ਪਏ ਨੇ। ਪਾਣੀ ਜਿਹੜਾ ਜੀ ਉਹ ਛੱਡਿਆ ਜਾ ਰਿਹਾ ਦਰਿਆਵਾਂ ਦੇ ਵਿੱਚ। ਮੂਨਕ ਦੇ ਕੋਲੇ ਜਿਹੜਾ ਦਰਿਆ ਦੇ ਵਿੱਚ ਅੰਦਾਨਾ ਹਾਂਡਾ ਤੇ ਮੂਨਕ ਦੇ ਕੋਲ ਜਿਹੜਾ ਜੀ ਇੱਥੇ ਪਾੜ ਪੈ ਗਿਆ ਔਰ ਇਹਦੇ ਨਾਲ ਸੈਂਕੜੇ ਏਕੜ ਫਸਲ ਜਿਹੜੀ ਹੈ ਜੀ ਉਹ ਪ੍ਰਭਾਵਿਤ ਹੋ ਗਈ ਹੈ ਜੀ। ਬੇਸ਼ੱਕ ਇਹਨੂੰ 200 ਫੁੱਟ ਤੋਂ ਵੱਧ ਜਿਹੜਾ ਚੌੜਾ ਪਾੜ ਸੀਗਾ ਜੀ ਉਹਨੂੰ ਪੂਰਨ ਦਾ ਯਤਨ ਕੀਤਾ ਜਾ ਰਿਹਾ ਪਰ ਸੁਰਜਣ ਭੈਣੀ, ਭੁੰਦੜ ਭੈਣੀ, ਮੂਨਕ, ਮਕੌੜ ਸਾਹਿਬ, ਹਮੀਰਗੜ੍ਹ ਇਹ ਸਾਰੇ ਜਿਹੜੇ ਪਿੰਡ ਨੇ ਇਹਨਾਂ ਦੇ ਵੱਲ ਪਾਣੀ ਜਿਹੜਾ ਜੀ ਉਹ ਤੇਜ਼ੀ ਦੇ ਨਾਲ ਵੱਧ ਰਿਹਾ ਜੀ। ਜਿਹੜੇ ਇੱਥੇ 2 ਦਿਨ ਪਹਿਲਾਂ ਆਏ ਸਨ ਜੀ ਸਿੰਚਾਈ ਮੰਤਰੀ ਜਿਹੜੇ ਸ਼ਰਨਜੀਤ ਸਿੰਘ ਢਿੱਲੋਂ ਹੋਰੀ ਉਹ ਕਹਿੰਦੇ ਅਸੀਂ ਤਾਂ ਮੌਸਮ ਵਿਭਾਗ ਦੇ ਉੱਤੇ ਰਹਿ ਗਏ ਜਿਨ੍ਹਾਂ ਨੇ ਇਹ ਕਿਹਾ ਸੀਗਾ ਇਸ ਵਾਰੀ ਜਿਹੜੀ ਹੈ ਜੀ ਮੌਨਸੂਨ ਘੱਟ ਵਰਨੀ ਹੈ ਤੇ ਅਸੀਂ ਤਾਂ ਸਫਾਈ ਨਹੀਂ ਕਰਾਈ। ਹੁਣ ਸਫਾਈ ਕਰਾਵਾਂਗੇ ਜੀ। ਕਹਿੰਦੇ ਨਾ ਬੂਹੇ ਆਈ ਜਨ ਵਿੰਨੋ ਕੁੜੀ ਦੇ ਕੰਨ। ਹੁਣ ਸਫਾਈ ਕਰਾਉਣੀ ਕਿੱਥੋਂ ਆ ਜੀ? ਪਾਣੀ ਤਾਂ ਸਾਰੇ ਜਗ੍ਹਾ ਦੇ ਉੱਤੇ ਪਾਣੀ ਹੋਇਆ ਪਿਆ ਜੀ ਔਰ ਮੰਤਰੀ ਸਾਹਿਬ ਕਹਿੰਦੇ ਜੀ ਸਫਾਈ ਕਰਾਵਾਂਗੇ ਹੁਣ ਅਸੀਂ। ਜੀ ਬਿਲਕੁਲ। ਕੈਪਟਨ ਅਮਰਿੰਦਰ ਸਿੰਘ ਲਗਾਤਾਰ ਜਿਹੜਾ ਜੀ ਉਹ ਦੌਰੇ ਦੇ ਉੱਤੇ ਨੇ ਤੇ
ਕੁਛ ਕੁ ਚਿਰ ਪਹਿਲਾਂ ਹੁਣ ਉਹਨਾਂ ਨੇ ਬਿਆਨ ਵੀ ਦਿੱਤਾ ਹੈ ਵੀ ਜਿਹੜੇ ਕਾਂਗਰਸੀਆਂ ਦੇ ਉੱਤੇ ਪਰਚੇ ਦਰਜ ਕੀਤੇ ਆ ਉਹ ਵਾਪਸ ਲਵਾਂਗੇ, ਜੇ ਉਹ ਵਾਪਸ ਨਹੀਂ ਕੀਤੇ ਤਾਂ ਅਕਾਲੀਆਂ ਦੇ ਨਾਲ ਵੀ ਉੱਦਾਂ ਹੀ ਸਲੂਕ ਕਰਾਂਗੇ। ਅਤੇ ਕੀ ਪੰਜਾਬ ਦੀ ਤਾਂ ਇਸ ਦੇ ਵਿੱਚ ਕੋਈ ਗੱਲ ਨਹੀਂ ਨਜ਼ਰ ਆਉਂਦੀ, ਇੱਕ ਦੂਜੇ ਦੇ ਨਾਲ ਬਸ ਇਹੀ ਖੇਡੀ ਜਾਂਦੇ ਨੇ ਵੀ ਤੂੰ ਮੈਨੂੰ ਅੰਦਰ ਕਰ ਲਾ, ਮੈਂ ਤੈਨੂੰ ਕਰ ਦੂੰ ਬਾਅਦ 'ਚ। ਬਿਲਕੁਲ ਜੀ, ਇਹ ਸਿਆਸਤ ਖਾਸ ਤੌਰ ਦੇ ਉੱਤੇ ਕਪਤਾਨ ਹੋਰਾਂ ਨੇ ਤਾਂ ਇਹੀ ਸ਼ੁਰੂ ਕੀਤੀ ਹੋਈ ਹੈ ਨਾ। ਜਦੋਂ ਉਹਨਾਂ ਨੇ ਮੁੱਖ ਮੰਤਰੀ ਇਸ ਵੇਲੇ ਜਿਹੜੇ ਨੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਅੰਦਰ ਕੀਤਾ ਸੀਗਾ ਕੇਸਾਂ ਦੇ ਵਿੱਚ, ਇੰਨੇ ਗੰਭੀਰ ਕੇਸ ਸੀਗੇ ਜੀ, ਜਾਂ ਤਾਂ ਇੱਕ ਵਾਰੀ ਉਹਨੂੰ ਸਿਰੇ ਲਾ ਦਿੰਦੇ ਜੀ, ਪਰ ਲਾਈ ਨਹੀਂ, ਕਿਉਂਕਿ ਕਿਤੇ ਨਾ ਕਿਤੇ ਫਲੈਕਸੀਬਿਲਿਟੀ ਦਿਖਾਤੀ। ਉਹਦਾ ਫਿਰ ਜਿਹੜਾ ਫਾਇਦਾ ਸੀਗਾ ਕਪਤਾਨ ਨੂੰ ਵੀ ਮਿਲਿਆ। ਕਪਤਾਨ ਹੋਰਾਂ ਦੇ ਉੱਤੇ ਜਿਹੜੇ ਕੇਸ ਸੀਗੇ ਉਹ ਵੀ ਤਾਂ ਠੰਡੇ ਜਿਹੜੇ ਦੀ ਉਹ ਬਸਤੇ ਦੇ ਵਿੱਚ ਪਾ ਦਿੱਤੇ ਗਏ ਨੇ, ਉਹਨਾਂ ਦਾ ਕੀ ਕੁਝ ਵੀ ਨਹੀਂ ਉਹਦੇ ਵਿੱਚੋਂ ਨਿਕਲਿਆ ਜੀ। ਇਸ ਵੇਲੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਆਉਣ ਦਾ ਵੱਡਾ ਫਾਇਦਾ ਜਿਹਨੂੰ ਹੋਊਗਾ ਜੀ, ਉਹ ਬਾਦਲਾਂ ਨੂੰ ਹੀ ਹੋਊਗਾ ਸੱਤਾ ਦੇ ਉੱਤੇ। ਉਹਨਾਂ ਨੂੰ ਪਤਾ ਹੈ ਕਿ ਫਲੈਕਸੀਬਿਲਿਟੀ ਉਹਨਾਂ ਦੇ ਨਾਲ ਜਿਹੜੀ ਹੈ ਜੀ ਉਹ ਵਰਤੀ ਜਾਣੀ ਹੈ। ਚੂਹੇ ਪਾਵਾਂਗੇ ਪਜਾਮੀਆਂ ਜਾਂ ਖੂੰਡੇ ਲੈ ਆਵਾਂਗੇ, ਲੰਮੇ ਪਾ ਲਾਂਗੇ, ਉਹੀ ਸਿਆਸਤ ਜਿਹੜੀ ਕਪਤਾਨ ਸਾਹਿਬ ਕਰੀ ਜਾਂਦੇ ਨੇ। ਪੰਜਾਬ ਤਾਂ ਤਕਰੀਬਨ ਕਿਰ ਰਿਹਾ ਜਿਵੇਂ ਮੁੱਠੀ ਦੇ ਵਿੱਚੋਂ ਰੇਤ ਕਿਰਦੀ ਹੈ, ਉਸ ਤਰੀਕੇ ਦੇ ਨਾਲ ਇਹਦੇ ਸੰਬੰਧੀ ਕੁਝ ਨਹੀਂ ਹੋ ਰਿਹਾ। ਕੱਲ ਕੋਈ ਇਹਨਾਂ ਦੇ ਲੀਡਰ ਕਹਿ ਰਹੇ ਸੀਗੇ ਅੱਜ ਅਸੀਂ ਜਿਹੜਾ ਜੀ ਏਜੰਡਾ ਨਹੀਂ ਦੱਸ ਰਹੇ, ਉਹ ਕਿਉਂਕਿ ਚੋਣਾਂ 'ਚ ਜਿਹੜਾ ਜੀ ਟਾਈਮ ਪਿਆ, ਉਹ ਕਹਿੰਦੇ ਲੋਕ ਕਪਤਾਨ ਸਾਹਿਬ ਦੇ ਇਹੋ ਜਿਹੇ ਬਿਆਨ ਹੀ ਸੁਣਨਾ ਚਾਹੁੰਦੇ ਨੇ ਤੇ ਉਹ ਸੁਣਾਈ ਜਾਂਦੇ ਨੇ। ਜੀ ਜੀ, ਬਿਲਕੁਲ ਬਿਲਕੁਲ। ਤਾਂ ਸਰੋਤਿਓ, ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਸੀ ਬਲਤੇਜ ਪੰਨੂ ਜੀ। ਤੇ ਪੰਨੂ ਜੀ, ਜਾਣ ਤੋਂ ਪਹਿਲਾਂ ਅਜਨਾਮਾ ਕਿ ਗਿਆ ਸਿੱਧੂ ਨਵਜੋਤ ਨੂੰ ਮਿਲਣ ਮਿੱਤਰ, ਕਹਿੰਦਾ ਗੇੜਾ ਪੰਜਾਬ ਵੱਲ ਮਾਰਮੀਆਂ ਜੀ। ਗਿਆ ਸਿੱਧੂ ਨਵਜੋਤ ਨੂੰ ਮਿਲਣ ਮਿੱਤਰ, ਕਹਿੰਦਾ ਗੇੜਾ ਪੰਜਾਬ ਵੱਲ ਮਾਰਮੀਆਂ, ਦੌੜਾਂ ਲਾਵੇ ਪਈ ਪਲਟਣ ਅਕਾਲੀਆਂ ਦੀ, ਲਿਫ ਗਈ ਭਾਜਪਾ ਗੋਡਿਆਂ ਭਾਰਮੀਆਂ ਜੀ। ਮੁਸ਼ਕਲ ਖੜੀ ਜੋ ਖੜੇ ਸਨ ਨਾਲ ਤੇਰੇ, ਹੁੰਦੇ ਪਏ ਬਈ ਖੱਜਲ ਖਵਾਰ ਮੀਆਂ, ਮਾਝੇ ਵੰਨੀ ਤੂੰ ਚੱਕਰ ਜੇ ਮਾਰਿਆ ਨਹੀਂ, ਤੇਰੇ ਰਹਿਣੇ ਨਾ ਮਿੱਤਰ ਤੇ ਯਾਰ ਮੀਆਂ ਜੀ। ਸਿੱਧੂ ਆਖਦਾ ਵਰਾ ਇੱਕ ਠਹਿਰ ਜਾਵੋ, ਮੁੜ ਕੇ ਸੱਦਣ ਨੂੰ ਆਉਣਾ ਹੈ ਭਾਜਪਾ ਨੇ। ਸਿੱਧੂ ਆਖਦਾ ਵਰਾ ਇੱਕ ਠਹਿਰ ਜਾਵੋ, ਮੁੜ ਕੇ ਸੱਦਣ ਨੂੰ ਭਾਜਪਾ ਨੇ, ਲੱਗ ਗਈ ਟੱਕਰ ਦੇ ਨਾਲ ਅਕਾਲੀਆਂ ਦੇ, ਮੁੜ ਲਾਗੀ ਭਜਾਉਣਾ ਹੈ ਭਾਜਪਾ ਨੇ। ਜੀ ਜੀ ਜੀ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਇਹ ਜਾਣਕਾਰੀ ਦਿੱਤੀ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਤੇ ਸੋ ਤੋਂ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਧੰਨਵਾਦ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।